ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਸਰ ਸਿੰਘ ਲੰਗਰ ਦੇ ਸੇਵਾ ਬਾਬਾ ਜੀ ਦੇ ਦੇਖ ਦੇ ਵਿੱਚ ਹੋਣੀ ਹੈ ਜੀ। ਚਾਹ ਦਾ ਲੰਗਰ ਚੱਲ ਰਿਹਾ ਹੈ ਜੀ। ਅੱਜ ਚਾਹ ਦੇ ਲੰਗਰ ਦਾ ਨਾਲ ਬੱਚੇ ਦਾ ਨਾਸ਼ਤਾ ਹੈ ਜੀ। ਸ਼ਮਸ਼ੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਵੱਲੋਂ ਚੱਲੀ ਆ ਰਹੀ ਨਾਮ ਸਿਮਰਨ ਦੀ ਪਰੰਪਰਾ ਅੰਮ੍ਰਿਤ ਵੇਲੇ ਦੇ ਸੰਧਿਆ ਵੇਲੇ ਹੈ ਜੀ। ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸੰਧਿਆ ਵੇਲੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਨਾਮ ਸਿਮਰਨ ਦਾ ਪਹਿਰਾ ਚੱਲਦਾ ਹੈ ਜੀ। ਸੰਗਤ 1 ਘੰਟਾ ਬੈਠ ਕੇ ਨਾਮ ਸਿਮਰਨ ਕਰਦੇ ਹੈ ਅਤੇ 1 ਘੰਟਾ ਪਰਿਕਰਮਾ ਕਰਕੇ ਨਾਮ ਸਿਮਰਨ ਕਰਦੇ ਹੈ। ਅੰਮ੍ਰਿਤ ਵੇਲੇ ਨਾਮ ਸਿਮਰਨ ਤੋਂ ਸ਼ੁਰੂ ਕਰਕੇ ਜਿੰਨੇ ਵੀ ਸੇਵਾ ਕਰਦੇ ਨੇ ਸਾਰੇ ਨਾਮ ਸਿਮਰਨ ਸ਼ਾਮਿਲ ਹੁੰਦੇ ਹਨ। ਤੇ ਸੰਧਿਆ ਵੇਲੇ ਨਾਮ ਸਿਮਰਨ ਦੇ ਵਿੱਚ ਗੁਰੂ ਘਰ ਦੇ ਸੇਵਾਦਾਰ ਆਪਣੇ ਆਪਣੇ ਟਾਈਮ ਦੇ ਹਿਸਾਬ ਨਾਲ ਨਗਰ ਨਿਵਾਸੀ ਸੰਗਤ ਨਾਮ ਸਿਮਰਨ ਦੇ ਵਿੱਚ ਨਾਮ ਸਿਮਰਨ ਕਰਦੀ ਜਾ ਕੇ ਤੇ 1 ਘੰਟਾ ਬੈਠ ਕੇ ਅੰਮ੍ਰਿਤ ਵੇਲੇ ਨਾਮ ਸਿਮਰਨ ਦੇ ਵਿੱਚ ਬਾਬਾ ਬੁੱਢਾ ਸਿੰਘ ਜੀ ਦੇ ਹਾਜ਼ਰੀ ਕਰਦੇ ਹਨ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
सारे पिछों लागे लागे किसी भी गुरु प्यारे ने निकल के नहीं जाना, ना इधर पीछे निकल के जावे कोई है। पूरी 6 बजे तक हाजरी लगा के नाम चले। सारे गुरु प्यारे ने बेनती प्रवान करनी है। सारे सदे खड़े हो गए हैं, ना थोड़े से बने हैं ना को गाड़ी करनी है। बड़े सत्कार नाल पीछे ख्याल रखना पूरा। पाल सिंह, राजू सिंह, बाबा मोहर सिंह, बिट्टू सिंह, पूरा ख्याल नाल। आप जी वेखो ना, अं चौकीदार तो कई गैर हाजिर हो जाते हैं। असी चौकीदार तो गैर हाजिर हो जाते हैं, पर गुरु पातशाह किते गैर हाजिर होंदे आ, हाजिर नाजर। कदे साडा कोडा दुखन डै पिया जी, कदे लत्तां दुखन डै पिया जी, शरीर कच्चा जा पै गया जी, पता नहीं। ये गुरु महाराज पातशाह हाजिर नाजिर आ। ਇਹੋ ਹੀ ਹੱਥ ਜੋੜ ਕੇ ਬੇਨਤੀ ਕਰੀਦੀ ਆਪ ਜੀ ਸਾਰੇ ਗੁਰੂ ਪਿਆਰਿਆਂ ਨੂੰ, ਭਈ ਆਪਾਂ ਸਾਰਿਆਂ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਜਿਹਦੇ ਆਤਮਕ ਸਰੂਪ ਹਾਜ਼ਰ ਨਾਜ਼ਰ ਗੁਰਤਾ ਗਦੀ ਦੇ ਬਿਰਾਜਮਾਨ 11 ਪਾਤਸ਼ਾਹੀਆਂ ਇੱਕ ਜੋਤ, ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖੋ ਨਾ ਕਿੱਡਾ ਵੱਡਾ ਤਰਸ ਕੀਤਾ। 10 ਪਾਤਸ਼ਾਹੀਆਂ ਇੱਕ ਜੋਤ, ਸਤਿਗੁਰਾਂ ਨੂੰ ਗੁਰਤਾ ਗੱਦੀ ਬਖਸ਼ੀ ਆ, ਇਹ ਪ੍ਰਥਾ ਬੰਦ। ਤੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਸਾਰੇ ਗੁਰੂ ਕੀ ਸਾਧ ਸੰਗਤ ਨੂੰ, ਗੁਰੂ ਪਿਆਰਿਆਂ ਨੂੰ ਹੱਥ ਜੋੜ ਕੇ ਆਪਾਂ ਸਾਰਿਆਂ ਨੇ ਹਰ ਘੜੀ, ਹਰ ਪਲ, ਹਰ ਸਵਾਸ, ਹਰ ਕਦਮ ਦੇ ਨਾਲ ਹੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣਾ ਸਮਾਂ ਲੇਖੇ ਲਾਉਣਾ।
ਆਪਣਾ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ। ਗੁਰੂ ਪਾਤਸ਼ਾਹ ਜੀ ਨੂੰ ਆਪਾਂ ਭੁੱਲਣਾ ਨਹੀਂ, ਭੁਲਾਉਣਾ ਨਹੀਂ ਗਾ। ਸਤਿਗੁਰ ਜਾਗਦਾ ਹੈ ਦੇਵ। ਸਤਿਗੁਰਾਂ ਤੋਂ ਵੱਡੇ ਕੌਣ ਆ? ਕਿ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ੀ। ਅੱਜ ਆਪ ਜੀ ਸਾਰੀ ਗੁਰੂ ਕੀ ਸੰਗਤ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਗਿਆਨ ਬਖਸ਼ਿਆ। ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਅੱਜ ਵੇਖੋ ਨਾ, ਆਲ ਵਰਲਡ ਸਾਰੇ ਮੁਲਕ ਜਿਸ ਤਰ੍ਹਾਂ ਸੰਸਾਰ ਤੌਰ ਤੇ ਆ, ਇਹ ਸਾਰੇ ਮੁਲਕਾਂ ਸਾਰੇ ਦੇਸ਼ਾਂ ਦੇ ਗੁਰੂ ਅਸਥਾਨਾਂ ਦੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ ਮਾਨਿਆ। ਗੁਰਮੁਖੋ ਕਿਸੇ ਧਰਮ ਦੀ ਨਿੰਦਿਆ ਨਹੀਂ ਗੀ। ਕਿਸੇ ਵੀ ਜਿਹੜਾ ਮਾਤ ਲੋਕ ਤੇ ਧਰਮ ਆ, ਮਾਤ ਲੋਕ ਤੇ ਆ ਕੇ ਵੰਡਾ ਪਈਆਂ ਧਰਮਾਂ ਦੀਆਂ, ਪਰਮੇਸ਼ਰ ਤੇ ਕਿਹਾ ਕੋਈ ਕਿਸੇ ਨਾਮ ਨਾਲ ਯਾਦ ਕਰ ਰਿਹਾ, ਕੋਈ ਕਿਸੇ ਨਾਮ ਨਾਲ ਯਾਦ ਕਰ ਰਿਹਾ। ਦੇਖੋ ਨਾ, ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਕੋਈ ਗੁਰਤਾ ਗਤੀ ਮਿਲੀ ਆ? ਇਹ ਮਹਾਰਾਜ ਸਤਿਗੁਰਾਂ ਦੀ ਕਿਰਪਾ ਵਾ। ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਕਈ ਗੁਰਮੁਖਾਂ ਪਿਆਰਿਆਂ ਨੇ ਘਰਾਂ 'ਚ ਬੜੇ ਸਤਿਕਾਰ ਨਾਲ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਪਰ ਸਾਰਿਆਂ ਨੂੰ ਉੱਚੀ ਜਗ੍ਹਾ ਪ੍ਰਕਾਸ਼ ਕੀਤੇ ਆ। ਸਾਰੇ ਪਰਿਵਾਰਾਂ ਦੇ ਜੀ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਵੇਰੇ ਉੱਠ ਕੇ ਪ੍ਰਕਾਸ਼ ਕਰਦੇ ਆ, ਗੁਰਬਾਣੀ ਸਰਵਣ ਕਰਦੇ ਆ, ਨਿਤਨੇਮ ਕਰਦੇ ਆ। ਇਹ ਸਾਰੇ ਗੁਰੂ ਪਿਆਰਿਆਂ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਆ, ਜਿੰਨਾ ਵੱਧ ਤੋਂ ਵੱਧ ਸਤਿਕਾਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹ ਆਪਣਾ ਭਲਾ, ਇਹ ਬਹੁਤ ਵੱਡੀ ਕਿਰਪਾ ਸਤਿਗੁਰਾਂ ਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਕਿਰਪਾ ਹੀ ਵਰਤ ਰਹੀ ਆ ਹਾਲ ਵਰਦੇ ਜੀਆਂ ਤੇ, ਸੰਸਾਰ ਦੇ ਜੀਆਂ ਤੇ। ਇਹ ਗੁਰੂ ਮਹਾਰਾਜ ਪਾਤਸ਼ਾਹ ਆ ਜਿਹੜਾ ਸੁਭਾਗਾ ਸਮਾਂ ਬਖਸ਼ਿਆ, ਬਹੁਤ ਵੱਡੀ ਸਤਿਗੁਰਾਂ ਦੀ ਕਿਰਪਾ ਹੈ। ਉਹਨਾਂ ਭਲਿਆਂ ਮਹਾਂਪੁਰਖਾਂ ਨੇ ਆਪਣੇ ਭਲੇ ਦਾ ਮਾਰਗ ਸਤਿਗੁਰਾਂ ਦੀ ਕਿਰਪਾ ਨਾਲ ਆ ਜਿਹੜਾ ਆਰੰਭ ਕੀਤਾ। ਸਾਰੀ ਦਿਹਾੜੀ ਗੁਰੂ ਘਰ ਦੀ ਸੇਵਾ, ਰਾਤ ਨੂੰ 2 ਘੰਟੇ ਸਿਮਰਨਾ, ਅੰਮ੍ਰਿਤ ਵੇਲੇ 2 ਘੰਟੇ ਸਿਮਰਨ 4 ਵਜੇ ਤੋਂ ਲੈ ਕੇ 6 ਵਜੇ ਤੱਕ, ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ। ਸ਼ਹਿਰ ਚੋਂ ਗੁਰੂ ਪਿਆਰੇ ਆਉਂਦੇ ਆ, ਨਾਮ 'ਚ ਹਾਜ਼ਰੀਆਂ ਲਵਾ ਕੇ ਜਾਂਦੇ ਆ। ਦਰਸ਼ਨਾਂ ਨੂੰ ਗੁਰੂ ਕੀ ਸੰਗਤ ਆਈ ਆ, ਯਾਤਰਾ ਕਰਨ ਆਏ ਗੁਰੂ ਪਿਆਰੇ ਆਪ ਜੀ। ਦੋਨੋਂ ਟਾਈਮ ਜਿਨ੍ਹਾਂ ਗੁਰਮੁਖਾਂ ਦੇ ਜੀਵਨ ਬਣੇ ਆ ਨਾ, ਦੋਨੋਂ ਟਾਈਮ ਨਾਮ ਦੇ ਵਿੱਚ ਹਾਜ਼ਰੀ ਲਾਉਂਦੇ ਆ। ਤੇ ਸਾਰੇ ਨਾ ਸੇਵਾਦਾਰਾਂ ਨੂੰ ਬੇਨਤੀ ਆ, ਰਾਤ ਨੂੰ ਵੀ ਨਾਮ ਦੇ ਵਿੱਚ ਹਾਜ਼ਰੀ ਲਵਾਇਆ ਕਰੋ। ਇੱਕ ਸਾਰੇ ਨਾ ਚੌਕੀਦਾਰਾਂ ਨੂੰ ਬੇਨਤੀ ਆ, ਸਾਰਿਆਂ ਨੇ ਰਾਤ ਨੂੰ ਉੱਪਰ ਗੇੜਾ ਮਾਰਨਾ ਵਾ, ਸੇਵਾਦਾਰਾਂ ਨੂੰ ਥੱਲੇ ਬੁਲਾ ਕੇ ਨਾਮ ਤੇ ਲਿਆਉਣਾ। ਹੁਣ ਵੇਖੋ ਨਾ, ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਚੌਕੀਦਾਰਾ ਬਖਸ਼ਿਆ,
ਸਤਿਗੁਰਾਂ ਨੇ ਚੌਕੀਦਾਰ ਅਸੀਂ ਕੋ ਮਾਲਕ ਗੁਰੂ ਘਰ ਦੇ, ਸਤਿਗੁਰਾਂ ਦੇ ਦਰ ਦੇ ਮਾਲਕ ਤੇ ਗੁਰੂ ਪਾਤਸ਼ਾਹ ਆਪ ਆ। ਤੇ ਗੁਰੂ ਮਹਾਰਾਜ ਪਾਤਸ਼ਾਹ ਅੰਮ੍ਰਿਤ ਵੇਲੇ ਚੌਕੀਦਾਰਾ ਕਰਾਉਂਦੇ ਆ। ਇਧਰੋਂ ਪਰਿਵਾਰਾਂ ਵਾਲੇ ਜੀਆਂ ਨੂੰ ਬਾਬਾ ਜੱਸਾ ਸਿੰਘ ਠਾਉਂਦੇ ਆ। ਤੇ ਸਾਰੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਸਾਰੇ ਗੁਰੂ ਪਿਆਰਿਆਂ ਕੇ ਹੱਥ ਜੋੜ ਕੇ ਬੇਨਤੀ ਆ, ਰਾਤ ਨੂੰ ਸਾਰੇ ਸੇਵਾਦਾਰ ਹੁਣ ਆਪ ਜੀ ਨੂੰ ਭਜਨ ਕਰਦੀ ਹੈ ਗੁਰੂ ਕੀ ਸੰਗਤ ਦੇ ਵਿੱਚ ਖੜੇ ਆ। ਗੁਰੂ ਮਹਾਰਾਜ ਪਾਤਸ਼ਾਹ ਕਈ ਇਹੋ ਜਿਹੇ ਮਨਮੁਖ ਆ, ਉਹ ਆਪਣੀਆਂ ਆਦਤਾਂ ਨਹੀਂ ਛੱਡਦੇ। ਜਦੋਂ ਆਉਣਾ ਕੰਮ ਤਾਂ ਉਹ ਮੋਬਾਈਲ ਕੱਢ ਲੈਣੇ ਆ। ਅੱਜ ਹੀ 2 ਚੌਕੇ ਲਿਆਂਦੇ ਕਮਰੇ, ਰਾਤ ਨੂੰ ਗੰਦ ਵੇਖੀ ਜਾਣਾ। 11 ਵੱਜ ਜਾਣ 12 ਵੱਜ ਜਾਣ ਸੌਣਾ ਨਹੀਂ। ਸਵੇਰੇ ਪਤੀ ਬੂਥੇ ਦੇ ਵੱਜੀ ਕਈ ਦੇ ਗੁਰਮੁਖ ਪਿਆਰੇ, ਉਹਨਾਂ ਨੂੰ ਆਵਾਜ਼ ਮਾਰਨ ਦੀ ਲੋੜ ਹੀ ਨਹੀਂ ਪੈਂਦੀ। ਪਹਿਲਾਂ ਹੀ ਆ ਕੇ ਨਾਮ 'ਚ ਬੈਠੇ ਹੁੰਦੇ ਜਿਨ੍ਹਾਂ ਦੇ ਜੀਵਨ ਬਣੇ। ਇਹ ਸਾਰੇ ਸੇਵਾਦਾਰਾਂ ਨੂੰ ਬੇਨਤੀ ਆ, ਰਾਤ ਨੂੰ ਵੀ ਨਾਮ 'ਚ ਆਇਆ ਕਰੋ ਤੇ ਰਾਤ ਨੂੰ ਵੀ ਨਾਮ ਦੇ ਵਿੱਚ ਹਾਜ਼ਰੀ ਲਵਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਬੜੇ ਸਤਿਕਾਰ ਨਾਲ। ਬਾਕੀ ਕਿਸੇ ਨੇ ਕਮਰਿਆਂ 'ਚ ਪ੍ਰਸ਼ਾਦੇ ਲੈ ਕੇ ਨਹੀਂ ਜਾਣਾ, ਨਾ ਕੋਈ ਕਿਸੇ ਨੇ ਕਮਰੇ 'ਚ ਰਸੋਈ ਧੋਣੀ ਆ। ਜੇ ਪਤਾ ਲੱਗ ਗਿਆ ਤਾਂ ਕਿ ਜਿੱਦਾਂ 2-3 ਤੋੜੀਆਂ ਨਾ ਰਸੋਈਆਂ ਫਰਿੱਜਾਂ, ਇਹ ਮੁੜ ਕੇ ਆਖਣਾ ਨਹੀਂ ਬਾਬਾ ਮਨਮੱਤ ਨਹੀਂ ਛੱਡਦਾ। ਬਾਬਾ ਵੀ ਨਚਵਾ ਹੀ ਆ। ਏਦਾਂ ਵਾ ਨਾ ਗੁਰੂ ਘਰ ਦਾ ਚੌਕੀਦਾਰ ਵਾ। ਮਹਾਂਪੁਰਖਾਂ ਦਾ ਬਚਨ ਹੁੰਦਾ ਸੀ। ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਹਰੀ ਸਿੰਘ ਜੀ, ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਭਲਿਆਂ ਮਹਾਂਪੁਰਖਾਂ ਦੇ ਬਚਨ ਹੁੰਦੇ ਸੀ ਭਾਈ। ਜਿਨ੍ਹਾਂ ਤੇ ਕਿਰਪਾ ਸਤਿਗੁਰਾਂ ਦੀ, ਉਹਨਾਂ ਨੂੰ ਤੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਪਰ ਮਹਾਂਪੁਰਖਾਂ ਦਾ ਬਚਨ ਹੁੰਦਾ ਸੀ, ਕਿਸੇ ਜੀਵ ਦੇ ਡਰ ਨਾਲ ਵੀ ਕਿਸੇ ਦਾ ਭਲਾ ਜੇ ਤਾਂ ਵੀ ਭਲਾ ਹੀ ਹੈ। ਤੇ ਜੇ ਗੁਰੂ ਪਾਤਸ਼ਾਹ ਜੀ ਦਾ ਵੀ ਡਰ ਨਾ ਰਿਹਾ, ਕਿਸੇ ਜੀਵ ਦਾ ਵੀ ਡਰ ਨਾ ਰਿਹਾ, ਫਿਰ ਬੁਰਾ ਹੀ ਬੁਰਾ। ਇਹ ਕਾਹਦੇ ਲਈ ਰਹਿਣ ਦੇ ਗੁਰੂ ਘਰ? ਤਾਂ ਹੀ ਬੇਨਤੀ ਕਰੀ ਦੀ ਆ, ਗੁਰੂ ਘਰ ਰਹਿ ਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝਣਾ। ਗੁਰੂ ਘਰ ਦੇ ਚੌਕੀਦਾਰਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰਿਆਂ ਨੇ, ਭਲੇ ਦੀਆਂ ਕਿਸੇ ਦੇ ਬੁਰੇ ਦੀਆਂ। ਹੁਣ ਅਸੀਂ ਐਵੇਂ ਗਿਆਨ ਘੋਟੀ ਜਾਈਏ, ਬੇਨਤੀਆਂ ਉਹ ਹੀ ਕਰਨੀਆਂ ਚਾਹੀਦੀਆਂ ਜੋ ਵਰਤਮਾਨ ਸਮਾਂ ਚੱਲ ਰਿਹਾ। ਆਪ ਜੀ ਹੁਣ ਬਜ਼ੁਰਗ ਖੜੇ ਜੇ, ਗੁਰਮੁਖ ਖੜੇ ਜੇ, ਪੁਰਾਣੇ ਸੇਵਾਦਾਰ ਆ। ਅੱਜ ਤਾਂ 40, 45, 50 ਸਾਲ ਸਮਾਂ ਰਹਿ ਗਿਆ। ਅੱਜ ਦੇ ਨੌਜਵਾਨ ਬੱਚਿਆਂ ਨੂੰ ਸਮੇਂ ਦਾ ਕੀ ਪਤਾ। ਜੋ ਆਪ ਜੀ ਨੇ ਘਾਲਣਾ ਘਾਲੀਆਂ ਕਮਾਈਆਂ ਕੀਤੀਆਂ, ਸਾਦਗੀ ਜੀਵਨ ਤੇ ਸਾਦਗੀ ਜੀਵਨ ਨਿਰਵਾਹ ਕੀਤੇ ਆ ਤੇ ਕਰ ਰਹੇ ਜੇ। ਇਹ ਸਤਿਗੁਰਾਂ ਦੀ ਕਿਰਪਾ ਨਾਲ। ਇਹ ਸਾਰੇ ਸੇਵਾਦਾਰਾਂ ਨੂੰ ਬੇਨਤੀ ਆ, ਨਾ ਕੋਈ ਹੋਟਲਾਂ ਤੋਂ ਗੰਦ ਖਾ ਕੇ ਆਉਣਾ, ਨਾ ਕੋਈ ਹੋਟਲਾਂ ਤੋਂ ਗੰਦ ਲੈ ਕੇ ਆਉਣਾ, ਨਾ ਕੋਈ ਨਸ਼ਾ ਕਰਕੇ ਆਉਣਾ ਤੇ ਨਾ ਲੈ ਕੇ ਆਉਣਾ, ਨਾ ਆਪਣਾ ਹੀ ਬੁਰਾ ਕਰਨਾ ਤੇ ਨਾ ਕਿਸੇ ਦਾ ਬੁਰਾ ਸੋਚਣਾ। ਪਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਇਹ ਸਾਰਿਆਂ ਨੇ ਨਾ ਗੁਰਮੁਖੋ ਮਹਾਂਪੁਰਖਾਂ ਦਾ ਬਚਨ ਹੁੰਦਾ ਸੀ, ਭਾਈ ਕਿਸੇ ਬਾਬੇ ਦੇ ਚਪੇੜ ਦੀ ਲਾਸ਼ ਤੇ ਮਿਲ ਜਾਓਗੀ। ਮਹਾਂਪੁਰਖਾਂ ਨੇ ਨਾ ਜਦੋਂ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਸ਼ਿਕਾਰ ਘਾਟ ਸਾਹਿਬ ਡੇਰਾ, ਇੱਥੇ ਵੀ ਜਦੋਂ ਆ ਕੇ ਨਾਮ 'ਚ ਖੜੇ ਰਹਿਣਾ,
ਆਈ ਉਹਨਾਂ ਬਚਨ ਕਰਨੇ ਭਾਈ ਕਿਸੇ ਬਾਬੇ ਦੇ ਚਪੇੜ ਦੀ ਲਾਸ਼ ਤੇ ਮਿਟ ਜੂਗੀ, ਪਰ ਗੁਰੂ ਸਾਹਿਬ ਦੀ ਮਾਰ ਨਹੀਂ ਆਪਾਂ ਚੱਲ ਸਕਦੇ। ਇਹ ਸਾਰੇ ਮਹਾਂਪੁਰਖਾਂ ਦਾ ਦੇਹੋ ਜਾ ਪੈਰਾਂ ਦਾ ਹੀ ਸਕਦਾ। ਇਹ ਬਜ਼ੁਰਗ ਨੇ ਵੀ ਨਾਮ ਚ ਲੇਟ ਆਉਣਾ, ਫੜ ਕੰਨ ਫੜ, ਇੰਨਾ ਲੇਟ ਆਇਆ। ਇਹ ਗੁਰਮੁਖ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ। ਇਹ ਸਾਰੇ ਗੁਰੂ ਪਿਆਰਿਆਂ ਨੇ ਨਾ ਤਨ ਤੌਰ ਤੇ ਭਾਵੇਂ ਦਿਮਾਗ ਤੌਰ ਤੇ ਜਿੰਨੇ ਵੀ ਆਪਾਂ ਇਹ ਜਿਹਾ ਦਿਮਾਗ ਬਹੁਤ ਕੰਮ ਕਰ ਰਿਹਾ, ਪਰ ਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ। ਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੁੱਲ ਕੇ ਵੀ ਕਿਸੇ ਪ੍ਰਕਾਰ ਦੀ ਸਤਿਗੁਰਾਂ ਦੇ ਦਰ ਤੇ ਰਹਿੰਦਿਆਂ, ਆਪਣੇ ਘਰ-ਬਾਰ ਪਰਿਵਾਰਾਂ 'ਚ ਰਹਿੰਦਿਆਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਸਾਰੇ ਗੁਰੂ ਪਿਆਰਿਆਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ, ਭਲੇ ਦੀਆਂ ਆ, ਕਿਸੇ ਦੇ ਬੁਰੇ ਦੀਆਂ ਨਹੀਂ, ਭਲੇ ਦੀਆਂ ਬੇਨਤੀਆਂ। ਇਹ ਬੜੇ ਸਤਿਕਾਰ ਨਾਲ, ਬੜੇ ਪ੍ਰੇਮ ਨਾਲ, ਇਸੇ ਤਰ੍ਹਾਂ ਬੜੇ ਆਰਾਮ ਨਾਲ ਔਰ ਤੇ ਸ਼ੁਰੂਆਤ ਹੁੰਦੀ ਆ। ਇੱਧਰੋਂ ਸਾਰੇ ਗੁਰੂ ਪਿਆਰਿਆਂ ਨੇ ਬੋਲਣਾ ਕਦਮਾਂ, ਇੱਕ ਵਾਰੀ ਨਾਲ ਰਲ ਕੇ, ਦੂਜੀ ਵਾਰੀ ਫਿਰ ਮੁੱਝ ਬੋਲਣਾ। ਬਾਅਦ 'ਚ ਇੱਧਰ ਸਾਰੇ ਗੁਰੂ ਪਿਆਰਿਆਂ ਨੇ ਰਲ ਕੇ, ਇੱਕ ਵਾਰੀ ਰਲ ਕੇ, ਦੂਜੀ ਵਾਰੀ ਫਿਰ ਮੁੱਝ ਬੋਲਣਾ। ਇਹ ਬੜੇ ਪਿਆਰ ਨਾਲ, ਇਸੇ ਸਤਿਕਾਰ ਨਾਲ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਵਾਹਿਗੁਰੂ